अस्सलाम वालेकुम जी। मेरा नाम मोहम्मद सरफराज है और टीवी पंजाब 47 ਦੇ ਨਾਂ ਤੇ YouTube ਤੇ ਮੇਰਾ ਚੈਨਲ ਹੈ ਔਰ ਮੈਂ 2018 ਤੋਂ ਤਕਰੀਬਨ ਹੁਣ ਤੱਕ 600 ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰ ਚੁੱਕਿਆ ਹਾਂ। ਲੇਕਿਨ ਮੇਰੇ ਕੰਮ ਦਾ ਹਿਸਾਬ ਜਾਂ ਮੈਂ ਆਪਣੇ ਤੌਰ ਤੇ ਸਮਝਦਾ ਕਿ ਸ਼ਾਇਦ ਜਿਹੜੀ ਮੇਰੀ ਵਾਇਸ ਜਿਹੜੀ ਹੈ ਫ੍ਰੀਕੁਐਂਸੀ ਉਹ ਜਨਰਲ ਪਬਲਿਕ ਨੂੰ ਉਨੀ ਅਪਰੀਸ਼ੀਏਟ ਜਾਂ ਨਹੀਂ ਪਹੁੰਚਦੀ। ਲੇਕਿਨ ਇਸ ਤੋਂ ਛੱਡ ਕੇ ਫਿਰ ਵੀ ਮੈਂ ਆਪਣੀ ਗੱਲ ਆਵਾਮ ਤੱਕ ਪਹੁੰਚਾਉਂਦਾ ਰਹਿੰਦਾ। ਇਸ ਦੀਆਂ 600 ਦੀਆਂ 600 ਹਿਜਰਤ ਕਹਾਣੀਆਂ ਨੇ। हाँ जी बिल्कुल 600 मेरा ख्याल है किसी भी दूसरे चैनल तो ज़्यादा होंगी। हाँ जी हाँ जी ते ਉਹਦੇ ਵਿੱਚ ਫਿਰ ਮੁxtਲਿਫ ਬੰਦੇ ਨੂੰ ਤਜਰਬਾਤ ਵੀ ਹੁੰਦੇ ਨੇ, ਅੱਛੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ। ਤੇ ਲੇਕਿਨ ਇਹਦੇ ਵਿੱਚ ਜਿਹੜਾ ਮੈਨੂੰ ਜਿਵੇਂ ਸਕੂਨ ਆਉਂਦਾ ਇਸ ਤਰ੍ਹਾਂ ਜਦੋਂ ਕੋਈ ਦੋ ਖਾਨਦਾਨ ਵਿਛੜੇ ਮਿਲ ਜਾਣ, ਉਹਦਾ ਇੱਕ ਤੁਹਾਨੂੰ ਮੈਂ ਮਿਸਾਲ ਦਿੰਦਾ ਕਿ ਬਈ ਅੱਜ ਤੋਂ ਤਕਰੀਬਨ 3 ਸਾਲ ਪਹਿਲੇ ਮੈਂ ਉਕਾੜੇ ਜਾ ਰਹੇ ਸੀ ਤੇ ਮੈਨੂੰ ਮੇਰੇ ਮੋਬਾਈਲ ਫੋਨ ਤੇ ਕਾਲ ਆਈ ਇੰਡੀਆ ਤੋਂ। ਅੱਛਾ ਜੀ। ਤੇ ਉਹ ਕਹਿੰਦਾ ਵੀ ਮੇਰਾ ਦਾਦਾ ਕਹਿੰਦਾ ਵੀ ਮੈਂ ਆਪਣਾ ਪਿੰਡ ਵੇਖਣ ਤੋਂ ਪਹਿਲੇ ਮਰ ਜਾਣਾ। ਅੱਛਾ ਜੀ। ਤੇ ਮੈਂ ਕਿਹਾ ਬਈ ਦਾਦਾ ਤੇਰਾ ਕਿੱਥੋਂ ਆਇਆ? ਕਹਿੰਦਾ 306 ਤੋਂ ਆਇਆ ਸੀਗਾ। ਮੈਂ ਕਿਹਾ 306 ਦੇ ਨਾਲ ਅੱਗੇ ਵੀ ਕੁਝ ਲੱਗਦਾ ਹੋਣਾ ਗਾ, ਬੇ ਕੁਛ ਤਾਂ ਲੱਗਦਾ ਹੋਊਗਾ ਤਾਂ ਕਿ ਅਸੀਂ ਉਹਨੂੰ ਲੋਕੇਸ਼ਨ ਪਤਾ ਲੱਗ ਜਾਊਗਾ। ਉਹਨੇ ਆਪਣੇ ਦਾਦੇ ਨੂੰ ਪੁੱਛਿਆ, ਕਹਿੰਦਾ ਜੀ ਗਾਹਵੇ ਲੱਗਦਾ। ਮੈਂ ਕਿਹਾ ਬਈ ਫਿਰ ਆਪਣੇ ਦਾਦੇ ਨੂੰ ਕਹਿ ਬਈ 18 ਦਿਨ ਜ਼ਿੰਦਾ ਰਹਿ ਜਾਵੇ, ਮੈਂ ਉਹਨੂੰ ਉਹਦਾ ਪਿੰਡ ਦਿਖਾ ਦੂੰਗਾ, ਬਾਅਦ ਬੇਸ਼ੱਕ ਮਰ ਜਾਵੇ। ਤੁਸੀਂ ਉਹਨਾਂ ਨੂੰ ਇਹ ਕਿਹਾ ਵੀ ਮੌਤ ਦੇ ਫਰਿਸ਼ਤੇ ਨੂੰ ਕਹੋ ਵੀ ਤੇਰਾ ਹੋਲਡ। ਹਾਂ ਵੀ ਹੋਲਡ ਕਰ ਲਗੇ ਵੀ ਜਿਹੜਾ ਨਾ ਮੈਂ ਕੋਸ਼ਿਸ਼ ਕਰਦਾ, ਮੈਂ ਹੁਣ ਜਾਊਂਗਾ, ਮੈਨੂੰ ਇੰਨਾ ਟਾਈਮ ਲੱਗ ਜਾਣਾ ਵਾ। ਉਹਨਾਂ ਦਿਨਾਂ 'ਚ ਮੈਂ ਗੰਡਾ ਸਿੰਘ ਤੇ ਉਹ ਪਰੇਡ ਵਗੈਰਾ ਦੇਖਣ ਜਾ ਰਿਹਾ ਸੀਗਾ। ਤੇ ਫਿਰ ਵਾਪਸੀ ਤੇ ਆ ਕੇ ਮੈਂ ਪਿੰਡ ਦੀ ਵੀਡੀਓ ਬਣਾਈ। ਫਿਰ ਉੱਥੇ ਕੁਦਰਤੀ ਮੈਨੂੰ ਪਿੰਡ ਦਾ ਚੌਕੀਦਾਰ ਲੱਭ ਗਿਆ ਜਿਹੜਾ ਉਹਨਾਂ ਦੇ ਮਰਬੇ ਜਾ ਕੇ ਪੱਠੇ ਛੱਟੇ ਲੈ ਕੇ ਆਉਂਦਾ ਸੀ। ਉਹਨੇ ਸਿਰਫ ਜ਼ਮੀਨਾਂ ਦਿਖਾਈਆਂ, ਘਰ ਦਿਖਾਇਆ, ਸਾਰਾ ਕੁਝ ਜਿਹੜਾ ਮੈਂ ਵੀਡੀਓ ਬਣਾ ਲਈ। ਤੇ ਮੈਂ ਹੁਣ ਉਹਨੂੰ ਰਿਪੋਰਟ ਪੇਸ਼ ਕਰ ਰਿਹਾ ਕਿ ਵੀ ਤੁਹਾਡੀ ਵੀਡੀਓ ਬਣ ਗਈ ਹੈ ਤੇ ਹੁਣ ਮੈਂ ਅਪਲੋਡ ਕਰਨ ਵਾਲਾ। ਉਹ ਜਦੋਂ ਉਹਨੇ ਦਾਦੇ ਨੂੰ ਦੱਸਿਆ, ਉਹਨੇ ਉੱਥੇ ਉਦਣ ਹੀ ਰੋਣਾ ਸ਼ੁਰੂ ਕਰਤਾ। ਹਾਂ, ਤੁਸੀਂ ਇਹ ਸ਼ੁਕਰ ਕਰੋ ਕਿ ਬਾਬਾ ਜੀ ਕਾਇਮ ਮਤਲਬ ਹਾਂਜੀ। ਉਹ ਜਦੋਂ ਵੀਡੀਓ ਚਲੀ ਗਈ ਦੇਖੀ, ਬਾਬਾ ਰੋਵੇ, ਸਾਰੀ ਫੈਮਿਲੀ ਨੇ। ਉਹ ਫਿਰ ਜਦੋਂ ਰੋਜ਼ ਉਹ ਦੁਆ ਕਰਦੇ ਵੀ ਮੈਨੂੰ ਰੋਜ਼ ਵੀਡੀਓ ਦਿਖਾਓ, ਤੇ ਉਹ ਰੋਜ਼ ਹੀ ਉਹਨੇ ਰੋਣਾ। ਤੇ ਜਦੋਂ ਰੋਜ਼ ਰੋਣਾ ਫਿਰ ਉਹਨਾਂ ਦੇ ਬੱਚਿਆਂ ਨੇ ਕਿਹਾ ਵੀ ਇੱਦਾਂ ਤਾਂ ਸਾਬਾ ਬਾਬਾ ਰੋੜ ਜੂਗਾ ਸਾਡਾ। ਤੇ ਇਸ ਨੂੰ ਉਹ ਫਿਰ ਉਹਦੀ ਖੁਰਾਕ ਬਣਾਤੀ ਵੀ ਨਹੀਂ ਤੂੰ ਹਫ਼ਤੇ 'ਚ ਇੱਕ ਦਫਾ ਦੇਖਿਆ ਕਰਨੀ ਹੈ। ਠੀਕ ਹੈ ਜੀ। ਉਹ ਵੀਡੀਓ ਯਾਨੀ ਕਿ ਫਿਰ ਮੈਨੂੰ ਇਸ ਤਰ੍ਹਾਂ ਦੇ ਹੋਰ ਸਰਪੰਚ ਸਾਹਿਬ ਜਿਹਨੇ ਉਹਨਾਂ ਨੇ ਇਹ ਗੱਲ ਕੀਤੀ ਕਿ ਇਸ ਤਰ੍ਹਾਂ ਤਾਂ ਸਾਡਾ ਬਾਬਾ ਰੁੜ ਜਾਊਗਾ, ਹਾਂਜੀ, ਤੇ ਤੁਸੀਂ ਇਹੀ ਕਹਿਣਾ ਸੀ ਕਿ ਤੁਸੀਂ ਤਾਂ ਰੋੜਨ ਦਾ ਹੀ ਆਖਿਆ ਸੀ, ਮੈਂ ਰੋੜਨ ਵਾਸਤੇ ਵੀਡੀਓ ਭੇਜੀ। ਤੇ ਇਸ ਰਾਹੀਂ ਮਤਲਬ ਬਹੁਤ ਸਾਰਾ ਮੇਰਾ ਨੈਟਵਰਕ ਯਾਨੀ ਕਿ ਦੋਸਤੀ ਹਵਾਲੇ ਬਹੁਤ ਸਾਰੇ ਵੱਧ ਗਏ ਮਤਲਬ ਤਲੁਕਾਤ। ਫਿਰ ਇਸ ਵਾਲੇ ਨਾਲ ਮੈਂ ਉਹਨਾਂ ਨੂੰ ਆਪਣੇ ਮਤਲਬ ਲਈ ਕਦੀ ਫੋਨ ਕਰਕੇ ਪੁੱਛ ਵੀ ਲੈਣਾ ਯਾਰ ਕੋਈ ਹੈਲਪ ਚਾਹੀਦੀ ਹੋਵੇ। ਰੀਸੈਂਟ ਮੇਰੇ ਕੋਲ ਵਾਕਿਆ ਇੱਕ ਫੋਨ ਮੈਨੂੰ ਸਰਹੰਦ ਬਸੀ ਤੋਂ ਫੋਨ ਆਇਆ ਕਿ ਅਸੀਂ ਤੁਹਾਨੂੰ ਕੋਈ ਡਾਕੂਮੈਂਟ ਭੇਜ ਰਹੇ ਹਾਂ, ਕੋਈ ਤਸਵੀਰਾਂ, ਇਹ ਜ਼ਬਾਨ ਅਸੀਂ ਨਹੀਂ ਪੜ੍ਹ ਸਕਦੇ, ਜੇ ਤੁਸੀਂ ਪੜ੍ਹ ਸਕਦੇ ਆ ਤਾਂ ਸਾਨੂੰ ਇਹਦੇ ਬਾਰੇ ਕੁਝ ਮਾਲੂਮਾਤ ਦਿਓ। ਉਹ ਜਿਹੜੇ ਮੈਂ ਦੇਖੀਆਂ ਤਾਂ ਉਰਦੂ ਵਿੱਚ ਲਿਖੀਆਂ ਸੀਗੀਆਂ। ਦੇਖਣ ਤੋਂ ਬਾਅਦ ਉਹਦੇ ਕੁਝ ਐਡਰੈਸ ਵਗੈਰਾ ਲਿਖੇ ਸੀ। ਮੈਂ ਆਖਿਆ ਵੀ ਅੱਛਾ ਚਲੋ ਠੀਕ ਹੈ ਜੀ, ਮੈਂ ਕੋਸ਼ਿਸ਼ ਕਰਦਾ ਜੀ ਪਤਾ ਕਰਦੇ ਫੈਮਿਲੀ ਲੱਭਣ ਦੀ। ਇਹ 75 ਸਾਲ ਪਹਿਲੇ ਦੀ ਫੈਮਿਲੀ ਯਾਨੀ ਕਿ ਨਾ ਆਪਸ ਵਿੱਚ ਵਿਛੜੀ। ਇੱਕ ਭਰਾ ਹਿੰਦੁਸਤਾਨ 'ਚ ਰਹਿ ਗਿਆ ਸੀਗਾ ਤੇ ਇੱਕ ਪਾਕਿਸਤਾਨ 'ਚ ਆ ਗਿਆ ਸੀਗਾ। ਲੇਕਿਨ ਕਿਸੇ ਜ਼ਮਾਨੇ ਉਹ ਦੁਬਈ ਵਿੱਚ ਦੋਵੇਂ ਭਰਾ ਇਕੱਠੇ ਨੌਕਰੀ ਕਰਦੇ ਰਹੇ, ਕੰਮ ਕੀਤੇ, ਫਰਮ 'ਚ ਕਰਦੇ ਰਹੇ। ਬਾਅਦ 'ਚ ਉਹਨਾਂ ਦਾ ਫਿਰ ਵਿਛੋੜਾ ਹੋ ਗਿਆ ਜਦੋਂ ਤੱਕ ਨਹੀਂ ਹੋ ਸਕਿਆ। ਖੈਰ ਉਹ ਮੈਂ ਕਰਾਚੀ ਮੇਰਾ ਇੱਕ ਦੋਸਤ ਸੀਗਾ ਔਰ ਮਜ਼ੇ ਦੀ ਗੱਲ ਹੈ ਕਿ ਦੋਸਤ ਉਹ ਬਣਿਆ ਸੀਗਾ ਮੇਰਾ ਜਿਸ ਦੀ ਮੈਂ ਮਾਂ ਦੇ ਯਾਨੀ ਕਿ ਪੇਕੇ ਲੱਭ ਕੇ ਦਿੱਤੇ ਸੀ ਉਸ ਨੂੰ। ਯਾਨੀ ਉਹਦੀ ਮਾਂ ਦੇ ਪੇਕੇ ਉਹਨੂੰ ਲੱਭ ਕੇ ਦਿੱਤੇ ਸੀਗੇ, ਨਾਨਕੇ ਯਾਨੀ ਮੁੰਡੇ ਦੇ। ਉਹਦੀ ਸਟੋਰੀ ਕੱਟ ਪੱਛੇ ਕਰਦੇ ਆ। ਉਹਨੂੰ ਮੈਂ ਕਿਹਾ ਯਾਰ ਤੂੰ ਕਰਾਚੀ ਰਹਿਣਾ ਤੇ ਇਹ ਜ਼ਰਾ ਮੈਨੂੰ ਪਤਾ ਲੱਭ ਕੇ ਦੱਸ। ਖੈਰ ਉਹ ਬੱਚਾ ਗਿਆ। ਹੁਣ ਪਹਿਲੇ ਤਾਂ ਉਹਨਾਂ ਨੇ ਅੱਜ ਕੱਲ੍ਹ ਜਿਵੇਂ ਹਾਲਾਤ ਨੇ ਕਰਾਚੀ ਦੇ, ਉਹਨਾਂ ਸਮਝਿਆ ਬੰਦਾ ਨੰਬਰ ਦੇਣ ਹੀ ਨਾ, ਵੀ ਕੱਲ੍ਹ ਨੂੰ ਕਿਤੇ ਹੋਰ ਨੰਬਰ ਇਸਤੇਮਾਲ ਨਾ ਹੋ ਜਾਵੇ, ਸਾਡੇ ਕਿਤੇ ਰੌਲਾ ਨਾ ਬਣ ਜਾਵੇ। ਖੈਰ ਬੜੀ ਤਸੱਲੀ ਕਰਾ ਕੇ ਉਹਨਾਂ ਨੇ ਨੰਬਰ ਦਿੱਤਾ। ਨੰਬਰ 'ਤੇ ਫਿਰ ਉਹਨਾਂ ਨੂੰ ਕਾਲ ਕੀਤੀ। ਕਾਲ ਕਰਕੇ ਉਹਨਾਂ ਨੇ ਕਿਹਾ ਜੀ ਹਾਂਜੀ ਹਾਂ ਅਸੀਂ ਸਾਡੇ ਉਹ ਰਿਸ਼ਤੇਦਾਰ ਨੇ ਅਤੇ ਸਾਨੂੰ ਵੀ ਬੜਾ ਚਾਅ ਉਹਨਾਂ ਦੇ ਨਾਲ ਮਿਲਣ ਦਾ। ਉਹ ਖੈਰ ਮੈਂ ਫਿਰ ਉਹਨਾਂ ਦਾ ਰਾਬਤਾ ਡਾਇਰੈਕਟ ਸਰਹੰਦ ਬਸੀ ਉਹਨਾਂ ਦੇ ਉਹ ਨੰਬਰ 'ਤੇ ਜਿਹੜਾ ਉਹਨਾਂ ਨੇ ਨੰਬਰ ਦਿੱਤਾ ਸੀ ਉਹਨਾਂ ਦੇ ਨਾਲ ਕਰਾਤਾ। ਹੁਣ ਉਹ ਫੈਮਿਲੀ ਬੜੀ ਹੈਪੀ ਹੈ। ਉਹਨਾਂ ਤਰਫੋਂ ਫਿਰ ਮੈਨੂੰ ਥੈਂਕ ਯੂ ਦਾ ਇੱਕ ਵੀਡੀਓ ਆਇਆ, ਛੋਟਾ ਜਿਹਾ ਕਲਿੱਪ, ਕਿ ਤੁਹਾਡਾ ਬਹੁਤ ਬਹੁਤ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਸਾਡੇ ਖਾਨਦਾਨ ਨੂੰ ਮਿਲਵਾਇਆ। ਇਸ ਤਰ੍ਹਾਂ ਦੀ ਬਹੁਤ ਸਾਰੀਆਂ ਕਹਾਣੀਆਂ। ਇੱਕ ਸ਼ਾਮ ਚੌਹਾਨ ਸਾਹਿਬ ਨੇ ਅੱਜ ਤੋਂ ਸਾਲ ਪਹਿਲੇ ਮੈਨੂੰ ਇੱਕ ਇੰਟਰਵਿਊ ਵਾਸਤੇ ਸਰਗੋਦਾ ਦਾ ਇੱਕ ਨੰਬਰ ਦਿੱਤਾ, ਭੇਜਿਆ ਸੀਗਾ ਕਿ ਇੱਕ ਬੀਬੀ ਸੀਗੀ, ਉਹਦੇ ਖਾਨਦਾਨ ਦਾ ਤਲਾਸ਼ ਕਰਨਾ ਸੀਗਾ। ਫਿਰ ਮੈਂ ਉਹਨਾਂ ਫੋਨ ਕਰਕੇ ਤੇ ਮਾਲੂਮਾਤ ਪਹਿਲੇ ਲੈ ਲਈਆਂ ਉਹਨਾਂ ਕੋਲ ਵੀ ਮੈਂ ਜਾਵਾਂ ਤਾਂ ਫਿਰ ਮੈਂ ਆਪਣਾ ਇੰਟਰਵਿਊ ਜ਼ਰਾ ਹੋਰ ਇਨਰਿਚ ਹੋ ਜਾਏਗਾ। ਲੇਕਿਨ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਸੀਗੀ
ਕਿ ਜਿਹੜੀ ਇਨਫੋਰਮੇਸ਼ਨ ਮੈਨੂੰ ਦਿੱਤੀਆਂ ਮੈਂ ਲੈ ਕੇ ਤੇ ਪਿੱਛੇ ਉਹਨਾਂ ਨੂੰ ਆਪਣੇ ਦੋਸਤ ਨੇ ਸਾਡੇ ਲੁਧਿਆਣੇ ਉਹਨਾਂ ਮੈਂ ਫੋਨ ਕੀਤਾ, ਮੈਂ ਕਿਹਾ ਯਾਰ ਗੁਰਦੁਆਰੇ ਦੇ ਵਿੱਚ ਨਾ ਤੁਸੀਂ ਇਹ ਬੀਬੀ ਦੀ ਤਸਵੀਰ ਲਾ ਦਿਓ ਤੇ ਕਮ ਸੇ ਕਮ 15 ਦਿਨ ਤੁਸੀਂ ਇੱਥੇ ਐਲਾਨ ਕਰਾਉਣਾ ਤੇ ਕੀ ਪਤਾ ਇਹਦਾ ਕੋਈ ਖਾਨਦਾਨ ਦਾ ਲੱਭ ਜਾਵੇ, ਕਿਉਂਕਿ ਆਖਰੀ ਇਤਲਾਹ ਦੇ ਮੁਤਾਬਿਕ ਇਹਦਾ ਇੱਕ ਭਰਾ ਲੁਧਿਆਣੇ ਆ ਕੇ ਸਿਵਲ ਇੰਜੀਨੀਅਰ ਦੇ ਤੌਰ ਤੇ ਉਸਨੇ ਨੌਕਰੀ ਕੀਤੀ ਸੀ। ਅੱਛਾ ਜੀ। ਖੈਰ ਜੀ ਉਹ 15 ਦਿਨ ਉੱਥੇ ਲੱਗਦੀ ਰਹੀਆਂ। ਉੱਥੇ ਫਿਰ ਉਹ ਦੋਸਤਾਂ ਨੇ ਦੇਖਿਆ ਇੱਕ ਬੜਾ ਬਿਜ਼ਨਸਮੈਨ ਸੀ, ਉਸ ਨੇ ਮੈਨੂੰ ਫੋਨ ਕੀਤਾ ਤੱਕ ਕਰਕੇ ਕਿਹਾ ਕਿ ਜੀ ਥੋੜੇ ਦਿਨਾਂ ਤੱਕ ਤੁਹਾਨੂੰ ਇਸ ਫੈਮਿਲੀ ਦਾ ਮੈਂਬਰ ਤੁਹਾਨੂੰ ਕਾਲ ਕਰੇਗਾ। ਅੱਛਾ ਜੀ। ਉਹ ਕਾਲ ਆ ਗਈ ਨਾ ਸਰਦਾਰ ਸਾਹਿਬ ਦੀ, ਉਹ ਕਹਿੰਦੇ ਜੀ ਮੈਂ ਉਸ ਬੀਬੀ ਦਾ ਛੋਟਾ ਭਰਾ ਹਾਂ ਜਿਹੜਾ ਮੈਂ ਜੰਮੂ ਵਿੱਚ ਰਹਿਣਾ, ਤੇ ਉਹ ਮੇਰਾ ਵੱਡਾ ਭਰਾ ਸੀ ਜਿਹੜਾ ਲੁਧਿਆਣੇ ਰਹਿੰਦਾ ਸੀ, ਉਹ ਮਰ ਗਿਆ, ਉਹਦੇ ਬੱਚੇ ਜੀਂਦੇ ਆ, ਠੀਕ ਹੈ ਨਾ। ਤੇ ਫਿਰ ਉਹਨਾਂ ਦੀ ਇੱਕ ਮਤਲਬ ਹੁਣ ਜਦੋਂ ਰਾਬਤਾ ਹੋ ਗਿਆ ਉਹ ਉਹਨੂੰ ਕਹਿਣਗੇ ਵੀ ਫੁੱਫੀ ਤੂੰ ਸਾਡੇ ਕੋਲ ਆ ਜਾ ਸਰਗੋਦੇ ਵਾਲੀ ਨੂੰ, ਠੀਕ ਹੈ ਨਾ। ਤੇ ਉਹ ਬੱਚੀ ਉਹ ਸੀਗੀ ਜਿਹੜੀ ਮਤਲਬ ਇਹ ਕਸ਼ਮੀਰ ਚੋਂ ਮਤਲਬ ਇਹ ਦੰਗਿਆਂ ਦੇ ਹਾਲਾਤ 'ਚ ਉੱਧਰ ਸਾਡੇ ਕੋਲ ਆ ਗਈ। ਇੱਥੇ ਫਿਰ ਉਹ ਮੁਸਲਮਾਨ ਹੋ ਕੇ ਬਸ ਇਹ ਆਪਣੀ ਹੁਣ ਨਾਨੀ ਦਾਦੀ ਬਣ ਗਈ, ਵੈਲ ਸੈਟਲ ਫੈਮਿਲੀ ਸੀਗੀ। ਲੇਕਿਨ ਅੰਤ ਇਹਦਾ ਇੱਕ ਹੀ ਹੋਇਆ ਕਿ ਜਿੱਥੇ ਮੈਂ ਸਮਝਦਾ ਵੀ ਸ਼ਾਇਦ ਇਸ ਵੀਡੀਓ ਕਰਨ ਦੇ ਨਾਲ ਮੇਰਾ ਚੈਨਲ ਕਿਤੇ ਅਪ ਜਾ ਸਕਦਾ ਵਾ, ਲੇਕਿਨ ਮੈਨੂੰ ਉਸ ਫੈਮਿਲੀ ਤਰਫੋਂ ਮਾਲੂਮ ਫੋਨ ਆਇਆ ਕਿ ਪਲੀਜ਼ ਤੁਸੀਂ ਸਾਡੀ ਵੀਡੀਓ ਅਪਲੋਡ ਨਹੀਂ ਕਰਨੀ। ਮੈਂ ਕਿਹਾ ਜੀ ਉਹ ਕਿਉਂਕਿ ਸਾਡੇ ਬਹੁਤ ਸਾਰੇ ਗਵਰਨਮੈਂਟ ਦੇ ਵਿੱਚ ਜੌਬ 'ਚ ਸਾਡੇ ਫੈਮਿਲੀ ਦੇ ਮੈਂਬਰਸ ਨੇ ਤੇ ਉਹਨਾਂ ਵਾਸਤੇ ਇੰਬੈਰਸਿੰਗ ਪੋਜੀਸ਼ਨ ਬਣ ਸਕਦੀ ਹੈ। ਤੇ ਮੈਂ ਕਿਹਾ ਜੀ ਠੀਕ ਹੈ ਕੋਈ ਗੱਲ ਨਹੀਂ, ਮਤਲਬ ਮੈਨੂੰ ਇਹਦਾ ਕੋਈ ਐਡਾ ਰੌਲਾ ਨਹੀਂ ਹੈ। ਤੇ ਮੈਂ ਉਹ ਵੀਡੀਓ ਖਤਮ ਕਰ ਦਿੱਤੀ ਨਹੀਂ ਕਿ ਨਾ ਵੀ ਨਹੀਂ ਉਸਨੂੰ ਅਪਲੋਡ। ਇਸ ਤਰ੍ਹਾਂ ਰੀਯੂਨੀਅਨ ਮੇਰੇ ਕੋਲ ਕਾਫੀ ਸਾਰੀਆਂ ਹੋਈਆਂ ਮਤਲਬ ਹੈ ਨਾ। ਔਰ ਬਾਅਦ ਦਫਾ ਫਿਰ ਇੱਦਾਂ ਵੀ ਹੁੰਦਾ ਕਿ ਬਈ ਹੁਣ ਜਿਹੜੀ ਅੱਜ ਤੱਕ ਮੇਰੇ ਖੜਕਦੀ ਹੈ ਕਿ ਜਿਸ ਗੁੱਡੋ ਨੂੰ ਸਾਢੇ 3 ਸਾਲ ਲੱਗੇ ਢੂੰਡਣ ਤੇ ਅੱਜ ਉਹ ਇੱਕ ਹਿੰਦੂ ਦੇ ਘਰ ਵਸ ਰਹੀ ਹੈ, ਨਾਨੀ ਦਾਦੀ ਬਣ ਗਈ ਹੈ। ਔਰ ਉਹਦਾ ਸ਼ੋਹਰ ਉਸ ਤੇ ਤਾਲਾ ਲਾ ਕੇ ਜਾਂਦਾ ਘਰ ਕੇ ਕਿਸੇ ਮੁਸਲਮਾਨ ਦੇ ਨਾਲ ਗੱਲ ਨਾ ਕਰ ਸਕੇ। ਉਹਦੇ ਪਿੰਡ ਤੋਂ ਰਾਬਤਾ ਹੋ ਗਿਆ 70-75 ਸਾਲ ਬਾਅਦ। ਹਾਂਜੀ, ਉਹਦਾ ਘਰ ਵਾਲਾ ਖੇਮ ਸਿੰਘ ਉਸ ਨੂੰ ਤਾਲੇ 'ਚ ਰੱਖਦਾ ਕਿ ਵੀ ਇਹ ਕਿਤੇ ਗੱਲ ਨਾ ਕਰ ਸਕੇ, ਕਿਉਂਕਿ ਉਸ ਦੀ ਯਾਨੀ ਕਿ ਜਿਹੜੀ ਭੈਣ ਹੈ ਛੋਟੀ ਉਹ ਹਾਲੇ ਵੀ ਪਾਕਿਸਤਾਨ 'ਚ ਜਿੰਦਾ ਬੈਠੀ, ਜਿਹਨੇ ਇਹ ਕਿਹਾ ਸੀ ਕਿ ਮੇਰਾ ਦਿਲ ਮੰਨਦਾ ਕਿ ਮੇਰੀ ਭੈਣ ਅੱਜ ਵੀ ਜ਼ਿੰਦਾ ਹੈ। ਇਹ ਉਹਨਾਂ ਕਹਾਣੀਆਂ ਇਸ ਦਰ ਤੇ ਚੱਲਣ ਦਾ ਅਸੀਂ ਇਹ ਖੱਟਿਆ ਤੇ ਤੁਸੀਂ ਇਹ ਗੱਲਾਂ ਕਰ ਰਹੇ ਸੀ ਮੁਖਤਲਿਫ, ਲੇਕਿਨ ਮੇਰੇ ਕੋਲ ਬਰਦਾਸ਼ਤ ਨਹੀਂ। ਬਸ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਨਾਸਰ ਖਜ਼ਾਨਾ ਸਾਹਿਬ, ਤੁਸੀਂ ਸਾਨੂੰ ਇਕੱਠਾ ਹੋਣ ਦਾ ਮੌਕਾ ਦਿੱਤਾ। ਔਰ ਹੁਣ ਤਾਂ ਇਹ ਨਸ਼ਾ ਚੜ ਗਿਆ, ਜਿਵੇਂ ਇੱਕ ਵਾਰੀ ਉਹ ਸਾਵਲ ਧਾਮੀ ਸਾਹਿਬ ਨੇ ਕਿਹਾ ਸੀ ਨਾ ਕਿ ਅਸੀਂ ਹੁਣ ਇਸ ਕੰਮ ਤੋਂ ਨਹੀਂ ਰੁਕ ਸਕਦੇ ਜਦੋਂ ਤੱਕ ਜਾਂ ਅਸੀਂ ਪਾਗਲ ਹੋ ਜਾਵਾਂਗੇ ਜਾਂ ਅਸੀਂ ਮਰ ਜਾਵਾਂਗੇ। ਇਸ ਕੰਮ ਦੇ ਵਿੱਚ ਸਾਨੂੰ ਹੁਣ ਇੰਨਾ ਅਸੀਂ ਵਿੱਚ ਹੋ ਗਏ ਕਿ ਅਸੀਂ ਹੁਣ ਆਪਣੇ ਤੌਰ 'ਤੇ ਰੁਕ ਵੀ ਨਹੀਂ ਸਕਦੇ। ਹੁਣ ਮੈਂ ਅਗਰ 4-5 ਦਿਨ ਅਗਰ ਵੀਡੀਓ ਸਰ ਮਤਲਬ ਭੱਜ ਨੱਚ ਕਰਕੇ ਵੀਡੀਓ ਬਣਾ ਵੀ ਆ, ਰਿਕਾਰਡ ਵੀ ਕਰ ਰਹੇ, ਫਿਰ 2 ਦਿਨ ਅਗਰ ਮੈਂ ਆਰਾਮ ਕਰਾਂ ਵੀਡੀਓ ਨਾ ਰਿਕਾਰਡ ਕਰਾਂ ਤੇ ਮੇਰੇ ਪੈਰਾਂ ਨੂੰ ਖਾਰਿਸ਼ ਸ਼ੁਰੂ ਹੋ ਜਾਣ, ਉੱਠ ਬਈ ਭੱਜ ਫਲਾਣ ਜਗ੍ਹਾ 'ਤੇ ਜਾ, ਪਿੰਡ ਜਾ। ਔਰ ਹੁਣ ਤਲਾਸ਼ ਵਿੱਚ ਤੇ ਬੰਦੇ ਥੋੜੇ ਰਹਿ ਗਏ। ਹੁਣ ਪਿੰਡਾਂ 'ਚ ਪਤਾ ਲੱਗ ਯਾਰ ਸਾਲ ਪਹਿਲੇ ਆ ਜਾਂਦਾ, ਆ 2 ਬਾਬੇ ਸੀਗੇ 4 ਬਾਬੇ ਸੀਗੇ ਟੁਰ ਗਏ। ਸਾਡੇ ਕਰਨ ਵਾਲੇ ਬੰਦੇ ਥੋੜੇ ਨੇ। ਔਰ ਇਸ ਤੋਂ ਵੱਡੇ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਪਾਸੇ ਇਸ ਵੀਡੀਓ ਦੀ ਇਹਦੀ ਹਾਲੀ ਅਹਿਮੀਅਤ ਨੂੰ ਕੋਈ ਨਹੀਂ ਸਮਝ ਰਿਹਾ। ਦੂਸਰੇ ਪਾਸੇ ਵੈਸਟ ਵਿੱਚ ਅਮਰੀਕਾ ਚਲੇ ਜਾਓ, ਜਰਮਨੀ, ਬਰਤਾਨੀਆ, ਜਿੱਥੇ ਵੀ ਚਲੇ ਜਾ, ਆਪਾਂ ਬਾਰਡਰ ਤੋਂ ਪਾਰ ਇੰਡੀਆ ਦੀ ਗੱਲ ਕਰਦੇ ਹਾਂ, ਸਾਡੇ ਸਭ ਤੋਂ ਜ਼ਿਆਦਾ ਵਿਊਅਰ ਉਸ ਪਾਸੇ ਦੇ ਨੇ। ਸਾਡੇ ਆਪਣੇ ਲੋਕਾਂ ਨੂੰ ਹਾਲੇ ਇਸ ਚੀਜ਼ ਦੀ ਕਦਰ ਨਹੀਂ। ਹਾਂਜੀ, ਤੇ ਬਹੁਤ ਬਹੁਤ ਸ਼ੁਕਰੀਆ ਜੀ। ਆਖਰ ਤੇ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ। ਅੱਲਾਹ ਹਾਫਿਜ਼ ਜੀ। अस्सलाम वालेकुम जी, खादम हुसैन सियालकोट तो ਸਾਂਝਾ ਪੰਜਾਬ YouTube ਚੈਨਲ ਤੋਂ। ਵਾਕਿਆਤ ਬਹੁਤ ਸਾਰੇ ਨੇ ਜੀ, ਪਰ ਮੈਂ ਇੱਕ ਵਾਕਿਆ ਵੀ ਸੁਣਾਵਾਂਗਾ ਤੇ ਇਹਦੇ ਵਿੱਚ ਇੱਕ ਬੜਾ ਵੱਡਾ ਮੈਸੇਜ ਵੀ ਹੈ। ਚਾਚੂ ਇਲਿਆਸ ਬਾਜਵਾ ਜਿਹੜਾ ਕਿ ਮੇਰੇ ਨਾਲ ਅੱਜ ਵੀ ਰਾਬਤੇ ਦੇ ਵਿੱਚ ਨੇ, ਉਹ ਆਪਣਾ ਜਾਪਾਨ ਹੁੰਦੇ ਨੇ, ਤੇ ਉੱਥੋਂ ਮੈਨੂੰ ਉਹਨਾਂ ਨੇ ਕਾਲ ਕੀਤੀ ਕਿ ਖਾਦਮ ਹੁਸੈਨ ਪਿੰਡ ਜੁਧਾਲਾ ਤਹਿਸੀਲ ਪਸਰੂਰ ਦਾ, ਉੱਥੇ ਮੇਰੇ ਫੁੱਫੜ ਜੀ ਨੇ ਚੌਧਰੀ ਅਬਦੁਲ ਮਾਲਕ ਨੰਬਰਦਾਰ ਤੇ ਘੁੰਮਣ ਸਨ, ਤੇ ਤੁਸੀਂ ਉਹਨਾਂ ਦਾ ਹੀ ਰਿਕਾਰਡਿੰਗ ਕਰਨਾ। ਮੈਂ ਕਿਹਾ ਚਲੋ ਸਹੀ। ਖੈਰ ਸਰਦੀਆਂ ਦੇ ਦਿਨ ਸਨ, ਮੈਂ ਟੁਰ ਗਿਆ ਉੱਥੇ ਉਸ ਪਿੰਡ ਦੇ ਵਿੱਚ। ਮਸ਼ਹੂਰ ਬੰਦੇ ਸਨ, ਮਤਲਬ 1-2 ਬੰਦੇ ਨੂੰ ਪੁੱਛਣਾ ਪਿਆ ਬਲਕਿ ਉਹ ਡੇਰੇ ਤੱਕ ਛੱਡ ਕੇ ਆਏ। ਇਸ ਤਰ੍ਹਾਂ ਦੀ ਉਹਨਾਂ ਨੇ ਚੁਧਾਰ ਕੀਤੀ ਸੀ ਉਸ ਇਲਾਕੇ ਦੇ ਵਿੱਚ। ਉੱਥੇ ਕੁਛ ਮੁੰਡੇ ਤਾਸ਼ ਖੇਲਣ ਡੇ ਜਾਂ 12 ਟੈਨ, ਮੈਨੂੰ ਕੋਈ ਪੱਕਾ ਯਾਦ ਨਹੀਂ ਰਿਹਾ। ਤੇ ਇਸੇ ਤਰ੍ਹਾਂ ਮੈਂ ਪਿੱਛੇ ਬੈਗ ਪਾਇਆ, ਮੋਟਰਸਾਈਕਲ ਸਟੈਂਡ ਤੇ ਲਾਈ, ਤੇ ਮੈਂ ਕਿਹਾ ਜੀ ਮੈਂ ਮਿਲਣਾ ਵੇ ਬਾਬਾ ਜੀ ਚੌਧਰੀ ਅਬਦੁਲ ਮਾਲਕ ਨੂੰ।
ਤੇ ਉਹਨਾਂ ਨੇ ਕਿਹਾ ਜੀ ਉਹ ਤੇ ਬਿਮਾਰ ਨੇ, ਤੇ ਤੁਹਾਨੂੰ ਪਤਾ ਠੰਡਾਂ ਦੇ ਵਿੱਚ ਅਕਸਰ ਜਿਹੜੇ ਬਜ਼ੁਰਗ ਨੇ ਨਾ ਉਹ ਅੰਦਰੋਂ ਬਾਹਰ ਨਹੀਂ ਨਿਕਲਦੇ। ਤੇ ਮੈਂ ਕਿਹਾ ਜੀ ਤੁਸੀਂ ਇਹਨਾਂ ਨੂੰ ਲੈ ਕੇ ਆਓ, ਠੀਕ ਹੋ ਜਾਣਗੇ। ਮੈਨੂੰ ਨਾ ਇੱਕ ਮੁੰਡਾ ਕਹਿੰਦਾ ਕਿ ਜਿਹੜਾ ਤੂੰ ਪਿੱਛੇ ਬੈਗ ਪਾਇਆ ਇਹਦੇ ਵਿੱਚ ਕੋਈ ਫੱਕੀ ਹੈ ਬਾਬੇ ਨੂੰ ਠੀਕ ਕਰਨ ਵਾਲੀ। ਮੈਂ ਚੁੱਪ ਵੀ ਰਿਹਾ ਤੇ ਫਿਰ ਮੈਂ ਆਖਿਆ ਕਿਤੇ ਦੇਰ ਨਾ ਹੋਈਏ ਮੈਨੂੰ ਜਵਾਬ ਦੇਵਾਂ। ਮੈਂ ਕਿਹਾ ਯਾਰ ਇਸ ਤਰ੍ਹਾਂ ਹੀ ਸਮਝ ਲੈ, ਤੁਸੀਂ ਬਾਬੇ ਨੂੰ ਲੈ ਕੇ ਆਓ। ਖੈਰ ਉਹ ਨਹੀਂ ਸੀ ਪਤਾ ਕਿ ਕਿਸੇ ਦਾ ਘੱਲਿਆ ਬੰਦਾ ਆਇਆ ਵੇ ਜਾਂ ਮੈਂ ਉਸੇ ਟਾਈਮ ਹੀ ਨਾ ਸਾਈਡ ਤੇ ਹੋ ਕੇ ਮੈਂ ਉਹ ਚਾਚੂ ਲਿਆਸ ਬਾਜਵਾ ਸਾਹਿਬ ਨਾਲ ਰਾਬਤਾ ਕੀਤਾ। ਮੈਂ ਕਿਹਾ ਇਸ ਤਰ੍ਹਾਂ ਨਾ ਇੱਥੇ ਤੇ ਆਂਦੇ ਨੇ ਬਜ਼ੁਰਗ ਨਹੀਂ ਠੀਕ ਹੈ। ਉਹਨੇ ਕਿਹਾ ਨਹੀਂ ਤੂੰ ਉੱਥੇ ਹੀ ਖੜਾ ਹੋ, ਮੈਂ ਉਹਨਾਂ ਦੇ ਬੇਟੇ ਨਾਲ ਗੱਲ ਕਰਨਾ। ਉਹਨਾਂ ਨੇ ਉਹਨਾਂ ਦੇ ਬੱਚੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਕਿਤੇ ਪਾਣੀ ਲਾਇਆ ਸੀ ਖੇਤਾਂ ਨੂੰ ਤੇ ਉਹ ਆ ਗਏ। ਉਹਨਾਂ ਨੇ ਘਰ ਫੋਨ ਕੀਤਾ। ਉਹ ਬਾਬਾ ਜੀ ਬਿਮਾਰ ਸਨ ਹਕੀਕਤ 'ਚ, ਉਹ ਆਨ ਦੀ ਰਿਕਾਰਡ ਉਹ ਸਟੋਰੀ ਮੌਜੂਦ ਹੈ। ਉਹਨਾਂ ਨੂੰ ਜੀਪ 'ਚ ਲੈ ਕੇ ਆਏ ਨੇ ਉੱਥੇ ਡੇਰੇ ਤੇ ਕਿ ਮਤਲਬ ਕਿ ਇੰਟਰਵਿਊ ਕਰਨਾ ਹੈ। ਉਹ ਬਾਬਾ ਜੀ ਜਦੋਂ ਮੈਂ ਪਾਰਟ 1 ਮੁਕੰਮਲ ਕਰ ਲੈਣਾ ਅੱਧਾ ਘੰਟਾ ਮਤਲਬ ਕਿ ਮਤਲਬ ਨਾਲ ਗੁਫ਼ਤਗੂ ਕਰ ਲਈ ਹੈ ਪੁਰਾਣੀਆਂ ਗੱਲਾਂ ਉਹਨਾਂ ਨਾਲ। ਉਹ ਸਰ ਪੈਦਲ ਗਏ ਨੇ ਕੀ ਲੈਣ, ਚਿਲਮ ਲੈਣ ਦੁਕਾਨ ਤੋਂ। ਮਤਲਬ ਕੋ ਜਿਹੜੀ ਮੈਂ ਗੱਲ ਕੀਤੀ ਕਿ ਯਾਰ ਤੂੰ ਇਸ ਤਰ੍ਹਾਂ ਹੀ ਸਮਝ ਲੈ। ਸੋ ਇਹਦੇ 'ਚ ਇੱਕ ਮੈਸੇਜ ਵੀ ਹੈ ਮਤਲਬ ਕਿ ਤੁਸੀਂ ਬਜ਼ੁਰਗਾਂ ਨਾਲ ਪਿਆਰ ਕਰੋ। ਹਾਲਾਂਕਿ ਜਿਹੜੀਆਂ ਉਹਨਾਂ ਨੇ ਖੁਰਾਕਾਂ ਖਾਧੀਆਂ ਨੇ ਮੇਰਾ ਨਹੀਂ ਖਿਆਲ ਕੋਈ ਬਿਮਾਰ ਹੋਣਾ। ਅਗਰ ਉਹ ਬਿਮਾਰ ਨੇ ਤੇ ਉਹਨਾਂ ਨੂੰ ਕਲਾਪਾ ਮਾਰ ਦੇ, ਤਨਹਾਈ ਮਾਰ ਗਈ ਉਹਨਾਂ ਨੂੰ। ਠੀਕ ਹੈ ਜੀ। ਇੱਕ ਜੀ ਹਾਂ ਸਰ ਜੀ ਹੋਇਆ ਇਸ ਤਰ੍ਹਾਂ ਕਿ ਉਹ ਬਾਬਾ ਜੀ ਮੇਰਾ ਵਸਾ ਨਾ ਖਾਣ, ਉਹਨਾਂ ਨੂੰ ਇੱਕ ਲਗਾਓ ਹੋ ਗਿਆ, ਇੰਨੀ ਕੁ ਅਟਰੈਕਸ਼ਨ ਹੋ ਗਈ ਮੇਰੇ ਨਾਲ। ਮੇਰਾ ਹੈਲਮਟ ਫੜ ਲਿਆ ਉਹਨਾਂ ਨੇ। ਠੀਕ ਹੈ ਤੂੰ ਯਾਰ ਅੱਜ ਇੱਥੇ ਰਹੋ ਹਾਂ ਮਤਲਬ ਇਸ ਤਰ੍ਹਾਂ ਨਾ। ਤੇ ਸੋ ਜੀ ਮੈਂ ਰਿਕੁਐਸਟ ਕਰਾਂਗਾ ਸਾਨੂੰ ਕੀ ਮਿਲਦਾ ਹਰ ਬੰਦੇ ਦਾ ਇਹ ਸਵਾਲ ਹੈ। ਜਿੱਦਾਂ ਮਤਲਬ ਅਸੀਂ ਜਾਣਦੇ ਹਾਂ ਯਾਰ ਤੁਹਾਨੂੰ ਕੀ ਫਾਇਦਾ ਵੇ, ਤੁਹਾਨੂੰ ਕੀ ਦਿੰਦੇ ਨੇ ਤੇ ਤੁਹਾਨੂੰ ਕੀ ਮਿਲੇਗਾ। ਬਲਕਿ ਸਟਾਰਟ ਤੋਂ ਸਾਡੇ ਆਈਡੈਂਟੀ ਕਾਰਡ ਵੀ ਚੈੱਕ ਹੁੰਦੇ ਨੇ, ਤੁਸੀਂ ਕਿਧਰੇ ਜਸੂਸ ਤੇ ਨਹੀਂ। ਤੇ ਇਹ ਅੱਲਾ ਦਾ ਸ਼ੁਕਰ ਹੈ ਕਿ ਹੁਣ ਲੋਕਾਂ 'ਚ ਆਪਣਾ ਅਵੇਅਰਨੈਸ ਆਈ ਔਰ ਕਰਤਾਰਪੁਰ ਮਿਲਾਪ ਹੋਏ। ਹੁਣ ਲੋਕ ਆਪ ਮਤਲਬ ਕਿ ਫੋਨ ਕਰਦੇ ਨੇ ਹੈ ਨਾ, ਆਪਣਾ ਪੜ੍ਹੇ ਲਿਖੇ ਜਿਹੜੇ ਲੋਕ ਨੇ। ਤੇ ਸਾਨੂੰ ਕੁਝ ਮਿਲੇ ਨਾ ਮਿਲੇ ਮੈਂ ਤੇ ਹਰ ਬੰਦੇ ਨੂੰ ਕਹਾਂਗਾ ਭਾਈ ਮੋਬਾਈਲ ਹਰ ਬੰਦੇ ਕੋਲ, ਟਾਈਮ ਬਹੁਤ ਸ਼ਾਰਟ ਹੈ। ਠੀਕ ਹੈ ਬਹੁਤ ਮੁਸ਼ਕਲ ਸਾਲ ਜਾਂ 2 ਸਾਲ ਇੱਕਾ ਦੁੱਕਾ ਕਰ ਬਜ਼ੁਰਗ ਸਾਨੂੰ ਮਿਲਦੇ ਵੀ ਨਹੀਂ ਕਿਸੇ ਪਿੰਡ ਦੇ ਵਿੱਚ। ਤੇ ਸਰ ਜੀ ਮੇਰਾ ਨਹੀਂ ਖਿਆਲ ਕਿ ਕਿਸੇ ਦੀ 100% ਡੰਡੀ ਪੰਡੀ ਕਾਇਮ, ਉਹਦਾ ਫਹਿਮ, ਉਹਦੀ ਸੋਚ, ਉਹਦੀ ਯਾਦਦਾਸ਼ਤ ਬਜ਼ੁਰਗਾਂ ਦੀ ਕੰਮ ਕਰੇ। ਮਤਲਬ ਬੜਾ ਐਫਰਟ ਕਰਕੇ ਤੂੰ ਕੋਈ ਗੱਲਾਂ ਬਾਤਾਂ ਲਈਦੀਆਂ ਨੇ। ਠੀਕ ਹੈ ਜੀ। ਬਾਕੀ ਰੱਖ ਬੰਦਿਆ ਦੁਨੀਆ ਤੇ ਤੂੰ ਐਸਾ ਬੈਣ ਖਲੋਣ, ਤੂੰ ਹੋਵੇਂ ਤੇ ਹੱਸਣ, ਤੁਰ ਜਾਵੇਂ ਤੇ ਰੋਣ। ਮੇਰੀ ਨਜ਼ਰ ਦੇ ਵਿੱਚ ਜਿਤਨੇ ਵੀ ਆਪਣਾ ਦੋਸਤ ਨੇ ਮੇਰੇ ਸੀਨੀਅਰਸ ਨੇ ਸਾਰੇ, ਠੀਕ ਹੈ, ਮੈਨੂੰ ਤਾਂ ਬਹੁਤ ਕੁਝ ਸਿੱਖਿਆ ਵੇ। ਇਹ ਇੱਕ ਬਹੁਤ ਵੱਡਾ ਕੰਮ ਕਰ ਰਹੇ ਨੇ ਜਿਸ ਤਰ੍ਹਾਂ ਆਪਣਾ ਤੁਸੀਂ ਸਭ ਨੇ ਜ਼ਿਕਰ ਕੀਤਾ। ਤੇ ਕੁਝ ਦੋਸਤਾਂ ਨੇ ਜਿਸ ਤਰ੍ਹਾਂ ਮੈਂ ਪਿੱਛੇ ਜੇ ਇੱਕ ਵਿਜ਼ਿਟ ਕੀਤਾ ਲਾਹੌਰ ਪੰਜਾਬ ਯੂਨੀਵਰਸਿਟੀ ਦੇ ਵਿੱਚ, ਮੈਨੂੰ ਉਹਨਾਂ ਦਾ ਨਾਂ ਦਾ ਨਹੀਂ ਪਤਾ ਲੇਕਿਨ ਜਿਹੜੇ ਮੇਰੇ ਦੋਸਤ ਹਨ ਅਕਰਮ ਸਾਹਿਬ ਉਹ ਸੀਨੀਅਰ ਲਾਇਬ੍ਰੇਰੀਅਨ ਸਨ। ਤੇ ਉਹਨਾਂ ਦੀ ਖੁਆਇਸ਼ ਕਿ ਖਾਦਮ ਸਾਹਿਬ ਤੂੰ ਉੱਥੇ ਨਾ ਪੰਜਾਬ ਯੂਨੀਵਰਸਿਟੀ ਆਈ ਤੇ ਮੈਂ ਚਾਹੁੰਦਾ ਤੂੰ ਮੇਰੇ ਕੰਧੇ ਨਾਲ ਕੰਧਾ ਮਿਲਾ ਕੇ ਚੱਲੇ ਤੇ ਮੈਂ ਆਪਣੇ ਸੀਨੀਅਰ ਤੇਰੀ ਮੁਲਾਕਾਤ ਕਰਾਉਣਾ ਚਾਹੁੰਦਾ ਵਾਂ। ਸੋ ਉਹ ਆਪਣਾ ਪ੍ਰਿੰਸੀਪਲ ਤੁਸੀਂ ਕਹਿ ਲਓ, ਮੇਰੀ ਉਹਨਾਂ ਨਾਲ ਮੁਲਾਕਾਤ ਹੋਈ। ਉਹ ਕੁਰਸੀ ਛੱਡ ਕੇ ਮੈਨੂੰ ਮਿਲੇ। ਜਿਸ ਤਰ੍ਹਾਂ ਆਪਣਾ ਮਤਲਬ ਅਸੀਂ ਗਰੁੱਪ 'ਚ ਜ਼ਿਕਰ ਕਰਦੇ ਨੇ ਕਿ ਸਾਡੀ ਵੀਡੀਓਜ਼ ਬੜੇ ਮਤਲਬ ਪੜ੍ਹੇ ਲਿਖੇ ਲੋਕ ਵੀਡੀਓ ਵੇਖਦੇ ਨੇ ਇੱਕ ਚੀਜ਼। ਉਹਨਾਂ ਨੂੰ ਕੁਰਸੀ ਛੱਡ ਕੇ ਮੈਨੂੰ ਮਿਲੇ। ਮੈਂ ਤੇ ਮਤਲਬ ਕਿ ਆਟੇ 'ਚ ਲੂਣ ਨਹੀਂ ਸੀ ਜਿੱਦਾਂ ਉਹ ਪੜ੍ਹੇ ਲਿਖੇ ਆਦਮੀ ਸਨ। ਉਹਨਾਂ ਨੇ ਮੈਨੂੰ ਕਿਹਾ बेटा आपको पता है आप क्या काम कर रहे हो? मैं कहा जी सर मैं मतलब 1947 पे काम कर रहा हूँ जो आई विटनेस है। कहता नहीं पता आपको। मतलब को मेरी उम्र का हिसाब ला के कहता ये 30 साल बाद 40 साल बाद आपको लोग याद करेंगे। वतीरा एक ठीक है जी ਹੁੰਦਿਆਂ ਡਾਂਗਾ ਤੇ ਮੋਇਆ ਬਾਂਗਾ। ਸੋ ਜੀ ਆਪਣਾ ਮੈਸੇਜ ਜੋ ਮੈਂ ਦੇਣਾ ਸੀ ਉਹ ਦੇ ਦਿੱਤਾ। ਬਾਕੀ ਮੈਂ ਸਭ ਦੋਸਤਾਂ ਦਾ ਸ਼ੁਕਰਗੁਜ਼ਾਰ ਹਾਂ, ਸਪੈਸ਼ਲੀ ਆਪਣੇ ਵੱਡੇ ਵੀਰ ਨਾਸਰ ਕਿਸਾਨਾ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਮਾਣ ਬਖਸ਼ਿਆ, ਸਾਡੀ ਇੱਜ਼ਤ ਵਧਾਈ ਔਰ ਇਹਨਾਂ ਨੇ ਇਕੱਠ ਕੀਤਾ। ਔਰ ਜਿਤਨੇ ਵੀ ਲੋਕ ਪਾਰਟੀਸ਼ਨ ਤੇ ਕੰਮ ਕਰ ਰਹੇ ਨੇ ਅੱਜ ਇੱਥੇ ਉਹ ਬੈਠੇ ਨੇ, ਇਹ ਦੋਸਤ ਐਸੇ ਅਨਨੋਨ ਪਰਸਨ ਜਿਨ੍ਹਾਂ ਨੂੰ ਅਸੀਂ ਨਹੀਂ ਸੀ ਜਾਣਦੇ, ਖੈਰ ਹਲੋ ਹਾਏ ਤੇ ਹੈ ਸੀ, ਉਹਨਾਂ ਨਾਲ ਵੀ ਬਹਿ ਕੇ ਮਤਲਬ ਕਿ ਬਹੁਤ ਕੁਝ ਸਿੱਖਿਆ। ਤੇ ਮੈਂ ਦੁਆ ਗੋ ਹਾਂ ਜੀ ਅੱਲਾਹ ਪਾਕ ਸਾਡੇ ਵੱਡੇ ਵੀਰ ਨਾਸਰ ਕਿਸਾਨਾ ਸਾਹਿਬ ਨੂੰ ਕਾਮਯਾਬੀ ਕਾਮਰਾਨੀ ਅਤਾ ਫਰਮਾਏ ਔਰ ਆਪਣੇ ਹਿਫਜ਼ ਅਮਾਨ ਵਿੱਚ ਰੱਖੇ। ਇਸੇ ਤਰ੍ਹਾਂ ਹੀ ਅਸੀਂ ਕੰਮ ਕਰਦੇ ਰਹੀਏ ਜੀ। ਠੀਕ ਹੈ ਜੀ। ਤੇ ਇੱਕ ਚੀਜ਼ ਮੇਰੀ ਮੈਂ ਗੱਲ ਕਰਨਾ ਚਾਹਾਂਗਾ, ਹਰ ਬੰਦੇ ਕੋਲ ਮੋਬਾਈਲ ਉਹ ਗੱਲ ਰਾਹ 'ਚ ਰਹਿ ਗਈ। ਯਾਰ ਸਾਨੂੰ ਫੋਨ ਕਰਨ ਨਾ ਕਰਨ, ਕਮ ਸੇ ਕਮ ਆਪਣੇ ਬਜ਼ੁਰਗਾਂ ਦੀ, ਆਪਣੀ ਦਾਦੀ ਦੀ ਔਰ ਦਾਦੇ ਦੀ ਸਟੋਰੀ ਰਿਕਾਰਡ ਜ਼ਰੂਰ ਕਰ ਲੈਣ। ਠੀਕ ਹੈ ਜੀ। ਜਿਸ ਤਰ੍ਹਾਂ ਕਿ ਮੈਂ ਗੱਲ ਕਹੀ ਇੱਕ ਟਾਈਮ ਬਹੁਤ ਸ਼ਾਰਟ ਹੈ। ਠੀਕ ਹੈ ਜੀ।
ਬਾਕੀ ਇਹ ਹੀ ਮੇਰੇ ਜਜ਼ਬਾਤ ਸਨ ਜੀ, ਇਹ ਹੀ ਮੈਂ ਮਤਲਬ ਕਿ ਬਾਕੀ ਵਾਕਿਆ ਤੇ ਬਹੁਤ ਸਾਰੇ ਨੇ, ਹਰ ਸਟੋਰੀ ਦੇ ਪਿੱਛੇ ਇੱਕ ਸਟੋਰੀ ਹੈ। ਤੇ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਜਿੰਨੇ ਵੀ ਵੀਰ ਸਾਰੇ ਇਕੱਠੇ ਹੋਏ ਨੇ ਸਾਰਿਆਂ ਨੂੰ ਅਸਲਾਮ ਅਲੈਕੁਮ। ਤੇ ਸਭ ਤੋਂ ਪਹਿਲੇ ਤੇ ਨਾਸਰ ਕਸਾਨਾ ਸਾਹਿਬ, ਇੱਕ ਪਿੰਡ ਪੰਜਾਬ ਦਾ, ਇਹਨਾਂ ਦੇ ਅਸੀਂ ਮਸ਼ਕੂਰ ਹਾਂ ਜਿਨ੍ਹਾਂ ਨੇ ਅੱਜ ਇਹ 47 ਦੀਆਂ ਸਟੋਰੀਆਂ ਕਰਨ ਵਾਲੇ ਸਾਰੇ ਵੀਰਾਂ ਦਾ ਇਹ ਜਿਹੜਾ ਵਿਖਰਿਆ ਹੋਇਆ ਫੁੱਲ ਸਨ, ਇਹਨਾਂ ਨੂੰ ਇੱਕ ਗੁਲਦਸਤੇ 'ਚ ਪਰੋ ਦਿੱਤਾ ਤੇ ਸਾਨੂੰ ਰਲ ਕੇ ਬਾਅਦ ਬਿਠਾ ਦਿੱਤਾ ਇੱਥੇ, ਤਾਂ ਕਿ ਹਰ ਇੱਕ ਬੰਦਾ ਆਪਣੀਆਂ ਆਪਣੀਆਂ ਗੱਲਾਂ, ਆਪਣੇ ਆਪਣੇ ਤਜਰਬਾਤ, ਜੋ ਕੁਝ ਉਹਨੇ ਵੇਖਿਆ ਉਹ ਦੱਸੇ। ਤੇ ਗੱਲ ਇਹ ਵੀ ਜੀ, ਅब्बास खान लाशारी मेरा नाम है, ਤੇ ਚੈਨਲ ਸਾਂਝੇ ਵੇਲੇ ਉਹਦੇ ਉੱਤੇ 47 ਦੀਆਂ ਸਟੋਰੀਆਂ ਕਰੀ ਦੀਆਂ ਨੇ। ਤੇ ਸਟੋਰੀਆਂ ਕਰਨੀਆਂ ਸ਼ੁਰੂ ਕਿਉਂ ਕਰ ਦਿੱਤੀਆਂ? ਗੱਲ ਇਹ ਵੇ ਕਿ ਦਰਦ ਦਾ ਮਰਹਮ ਹੁੰਦਾ ਹੈ। ਤੇ ਉਹ ਕਹਿੰਦੇ ਨੇ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਸਈਓ ਨਹੀਂ ਮੈਨੂੰ ਰਾਂਝਾ ਆਖੋ ਹੀਰ ਨਾ ਆਖੋ ਕੋਈ। ਤੇ ਇਹ ਜਿਹੜਾ ਦਰਦ ਹੈ, ਇਹ ਦਰਦ ਨੂੰ ਇੱਕ ਦਰਦਮੰਦ ਬੰਦਾ ਹੀ ਸਮਝ ਸਕਦਾ ਹੈ। ਇਹਦੀ ਇਬਤਦਾ 2018 ਤੋਂ ਹੁੰਦੀ ਹੈ, ਜਦੋਂ ਚੰਦ ਇੱਕ ਚੈਨਲ ਸਨ ਜਿਹੜੇ ਕੰਮ ਕਰ ਰਹੇ ਸਨ, ਚੰਦ ਇੱਕ ਯਾਨੀ ਕਿ ਜਿਨ੍ਹਾਂ ਦੇ ਬਹੁਤ ਜ਼ਿਆਦਾ ਵੀਡੀਓਜ਼ ਦੇਖੀਆਂ, ਉਹਨਾਂ ਨੂੰ ਦੇਖਣਾ ਔਰ ਦੇਖ ਕੇ ਬਹੁਤ ਜ਼ਿਆਦਾ ਇਮੋਸ਼ਨਲ ਹੋਣਾ। ਮੈਂ ਵੀ ਸੋਚਿਆ ਮੈਂ ਵੀ ਬਣਾਵਾਂਗਾ। 2018 ਤੋਂ ਚੀਜ਼ਾਂ ਲੈ ਲਈਆਂ, ਕੈਮਰੇ ਲੈ ਲਏ, ਲੇਕਿਨ ਹਿੰਮਤ ਨਾ ਕਰ ਸਕਿਆ। ਪਰ ਅੱਜ ਮੈਂ ਉਸ ਵੇਲੇ ਨੂੰ ਪਛਤਾ ਰਿਹਾ ਕਿ ਮੈਂ ਇੰਨੀ ਲੇਟ ਕਿਉਂ ਕੀਤੀ, ਕਿਉਂਕਿ ਹੁਣ ਨਿਕਲੀਦਾ ਮੇਰੇ ਕੋਲ ਸਿਰਫ ਇੱਕ ਦਿਨ ਹੁੰਦਾ ਹੈ ਆਪਣੀ ਮਸਰੂਫੀਆਤ ਤੋਂ। ਐਤਵਾਰ ਦਾ ਦਿਨ ਜਿਹੜਾ ਮੇਰੀ ਛੁੱਟੀ ਦਾ ਦਿਨ, ਉਹਨੂੰ ਕੁਰਬਾਨ ਕੀਤਾ ਕਿ ਛੁੱਟੀ ਦੇ ਦਿਨ ਨਿਕਲਾਂਗੇ। ਤੇ ਹਾਲਾਂਕਿ ਮੈਨੂੰ ਐਤਵਾਰ ਦਾ ਦਿਨ ਇੰਨਾ ਅਜ਼ੀਜ਼ ਜੇ ਚੌਹਾਨ ਸਾਹਿਬ, ਯਕੀਨ ਮੰਨੋ ਐਤਵਾਰ ਵਾਲੇ ਦਿਨ ਮੈਨੂੰ ਮੇਰਾ ਕੋਈ ਯਾਰ ਬੇਲੀ ਦੋਸਤ ਵੀ ਘਰੋਂ ਕੁੰਡੀ ਖੜਕਾ ਕੇ ਨਹੀਂ ਚਲੇ ਜਾਂਦਾ ਜੀ। ਮੈਂ ਘਰ ਰਹਿਣਾ ਹੁੰਦਾ ਹੈ ਛੁੱਟੀ ਵਾਲੇ ਦਿਨ, ਠੀਕ ਹੈ ਜੀ। ਘਰ ਵਾਲੇ ਨੇ ਅੱਛਾ ਜਿਹਾ ਖਾਣਾ ਪਕਾਣਾ ਹੈ, ਸਪੈਸ਼ਲ ਮੇਰੀ ਪਸੰਦ ਦੀ ਕੋਈ ਡਿਸ਼ ਪਕਣੀ ਹੈ, ਮੈਂ ਉਹ ਖਾਣੀ ਮੈਂ ਐਤਵਾਰ ਘਰ ਗੁਜ਼ਾਰਦਾ ਸੀ, ਯਾਨੀ ਕਿ ਮੈਂ ਐਤਵਾਰ ਨਹੀਂ ਕੁਰਬਾਨ ਕਰਦਾ ਸੀ। ਲੇਕਿਨ ਉਹ ਮੈਂ ਕੀ ਸੋਚਿਆ ਕਿ ਮੈਨੂੰ ਜਿਹੜਾ ਨਾ ਇਹ ਕੁਰਬਾਨੀ ਦੇਣੀ ਪੈਣੀ ਹੈ। ਐਤਵਾਰ ਦੇ ਦਿਨ ਨਿਕਲੀਦਾ ਹੈ, ਯਕੀਨ ਮੰਨੋ ਕਈ ਪਿੰਡਾਂ 'ਚ ਜਾਈਦਾ, ਪਤਾ ਲੱਗਦਾ ਬਜ਼ੁਰਗ ਫੌਤ ਹੋ ਗਿਆ ਯਾਰ, 8 ਮਹੀਨੇ ਪਹਿਲੇ ਫੌਤ ਹੋਏ ਨੇ। ਮੈਂ ਆਪਣੇ ਆਪ ਨੂੰ ਉਸ ਟਾਈਮ ਇੰਨਾ ਕੁ ਕੋਸਦਾ ਜੇ, ਮੈਨੂੰ ਇੰਨਾ ਕੁ ਦੁੱਖ ਹੁੰਦਾ ਹੈ ਕਿ ਮੈਂ 18 ਦੇ ਮੈਂ ਸਾਰੀਆਂ ਚੀਜ਼ਾਂ ਲਈਆਂ ਹੋਈਆਂ ਨੇ, ਮੈਂ ਕਿਉਂ ਨਹੀਂ ਨਿਕਲਿਆ। ਤੇ ਤਜਰਬਾਤ ਇਹਦੇ ਵਿੱਚ ਬੜੇ ਬੜੇ ਤਕਲੀਫ ਦੇ ਵੀ ਨੇ, ਬੜੇ ਬੜੇ ਮਜ਼ਾਇਆ ਵੀ ਹੋ ਜਾਂਦੇ ਨੇ। ਮੈਂ ਇੱਕ ਮਜ਼ਾਇਆ ਵਾਕਿਆ ਤੁਹਾਨੂੰ ਦੱਸਣਾ, ਮੈਂ ਇੱਕ ਬਾਰਡਰ ਦੇ ਨੇੜੇ ਵੀਡੀਓ ਰਿਕਾਰਡ ਕਰਨ ਗਿਆ। ਉਹ ਗੱਲ ਕਰਨ ਦੇ ਦੌਰਾਨ ਨਾ ਬਜ਼ੁਰਗਾਂ ਨੂੰ ਪਤਾ ਨਹੀਂ ਕਿਵੇਂ ਉਹਨਾਂ ਨੇ ਇਹ ਸੋਚ ਲਿਆ, ਮੈਂ ਇੰਟਰਵਿਊ ਦੇ ਵਿੱਚੋਂ ਤੇ ਉਹ ਚੀਜ਼ਾਂ ਕ੍ਰੌਪ ਕਰ ਦਿੱਤੀਆਂ, ਉਹ ਮੈਨੂੰ ਨਾ ਸਰਦਾਰ ਸਮਝਣ ਲੱਗ ਪਏ। ਹਾਂਜੀ ਇਦਾਂ ਹੁੰਦਾ, ਉਹ ਮੈਨੂੰ ਸਰਦਾਰ ਸਮਝਣ ਲੱਗ ਪਏ। ਉਹ ਮੈਨੂੰ ਗੱਲਾਂ 'ਚ ਕਹਿਣ, ਵੇਖਣਾ ਤੁਹਾਡੇ 'ਚ ਇੰਜ ਵੀ ਹੁੰਦਾ ਹੈ, ਤੁਹਾਡੇ 'ਚ ਇੰਜ ਵੀ ਹੁੰਦਾ। ਮੈਂ ਵੀ ਉਹਨਾਂ ਨੂੰ ਨਾ ਹਿਲਾਇਆ ਨਹੀਂ, ਮੈਂ ਕਿਹਾ ਗੱਲਾਂ ਚਲਦੀਆਂ ਰਹਿਣ। ਅੱਛਾ, ਐਂਡ ਤੇ ਨਾ ਜਦੋਂ ਇੰਟਰਵਿਊ ਖਤਮ ਹੋ ਗਿਆ ਨਾ, ਤੇ ਮੇਰੇ ਨਾਲ ਕਜ਼ਨ ਵੀ ਗਿਆ ਸਨ। ਮੈਂ ਕਿਹਾ ਭਾਈ ਅਰਸ਼ਦ ਇੱਧਰ ਆਇਆ ਜੇ, ਕਹਿੰਦਾ ਯਾਰ ਨਾ ਤੁਸੀਂ ਸਾਰੇ ਸਾਡੇ ਵਾਲੇ ਹੀ ਰੱਖੇ ਨੇ। ਮੈਂ ਫਿਰ ਬਾਬਾ ਜੀ ਨੂੰ ਦੱਸਿਆ, ਮੈਂ ਕਿਹਾ ਬਾਬਾ ਜੀ ਇੱਥੋਂ ਹੀ ਆਏ ਆ ਨੇੜੇ ਸ਼ੇਖੂਪੁਰੇ ਆਏ ਆ ਅਸੀਂ। ਤੇ ਇਸੇ ਤਰ੍ਹਾਂ ਜੀ ਮਤਲਬ ਇੱਕ ਹੋਰ ਬਜ਼ੁਰਗ ਨੇ, ਉਹਨਾਂ ਦਾ ਮੈਨੂੰ ਮੈਸੇਜ ਆਇਆ ਇੰਡੀਆ ਤੋਂ, ਉਹਨਾਂ ਨੇ WhatsApp ਕੀਤਾ ਤੇ ਇੰਡੀਆ ਦਾ ਨੰਬਰ ਸੀ +91 ਤੋਂ ਮੈਨੂੰ ਉਹਨਾਂ ਕਾਲ ਕੀਤੀ, ਕਹਿੰਦੇ ਯਾਰ ਮੇਰਾ ਪਿੰਡ ਹੈ ਰਾਜਾ ਜੰਗ, ਤੇ ਮੈਂ ਨਾ ਹਾਂਜੀ ਗੁਰਪੁਰਬ ਤੇ ਆ ਰਿਹਾ ਵਾਂ ਤੇ ਮੇਰਾ ਘਰ ਲੱਭ ਦੇ। ਉਹਨਾਂ ਨੇ ਨਾ ਜਿਹੜੀ ਪੱਤੀ ਦੱਸੀ, ਖੈਰ ਉਹ ਪੱਤੀ ਵੀ ਉਹ ਨਹੀਂ ਸੀ। ਮੈਂ ਇੱਕ ਐਤਵਾਰ ਸਪੈਸ਼ਲ ਗਿਆ ਤੇ ਜਾ ਕੇ ਸਾਰੀ ਵੰਡ ਕੱਢ ਕੇ ਮੈਨੂੰ 2-4 ਬਜ਼ੁਰਗ ਲੱਭ ਗਏ। ਉਹ ਮੈਨੂੰ ਨਾ ਤਕਰੀਬਨ ਨਿਸ਼ਾਨੀਆਂ, ਫਿਰ ਉਹਨਾਂ ਨੇ ਆਪਣੀ ਵਾਲਦਾ ਦੀ ਜਿਹੜੀ ਸਹੇਲੀ ਦਾ ਨਾਂ ਦੱਸਿਆ, ਉਹ ਮੈਨੂੰ ਉਹ ਸਹੇਲੀ ਦਾ ਘਰ ਲੱਭ ਗਿਆ। ਉਹ ਸਾਰਾ ਮੈਂ ਨਾ ਉਹਦੇ ਤੇ ਜਿੰਨਾ ਵੀ ਹੈ ਸੀ ਨਾ ਪਲੈਨਿੰਗ ਸਾਰੀ ਕਰ ਲਈ। ਉਹ ਬਜ਼ੁਰਗ ਜਦੋਂ ਆਏ ਤੇ ਉਹ ਕਹਿੰਦੇ ਕਿ ਯਕੀਨ ਮੰਨੋ ਪਾਕਿਸਤਾਨ ਆਉਣ ਦਾ ਮੇਰਾ ਮੁੱਲ ਪੈ ਗਿਆ। ਯਾਨੀ ਕਿ ਉਹ ਜਦੋਂ ਆਏ ਨੇ ਨਾ ਇੱਥੇ, ਤੇ ਉਹਨਾਂ ਨੂੰ ਇੱਥੇ ਆ ਕੇ ਮਤਲਬ ਮੈਂ ਨਾਲ ਲੈ ਕੇ ਗਿਆ, ਸਾਨੂੰ ਕੋਈ ਮੁਸ਼ਕਿਲ ਨਹੀਂ ਆਈ, ਮਿਲਦੇ ਗਏ ਆ। ਤੇ ਉਹ ਵਾਲੀ ਜਿਹੜੀ ਮੈਂ ਵੀਡੀਓ ਬਣਾਈ, ਮੇਰੇ ਖਿਆਲ ਨਾਲ ਮੇਰੇ ਚੈਨਲ ਤੇ ਸਭ ਤੋਂ ਜ਼ਿਆਦਾ ਵਿਊਜ਼ ਵੀ ਉਸੇ ਵੀਡੀਓ ਦੇ ਉੱਤੇ ਹੀ ਆਏ। ਤੇ ਅੱਛਾ, ਉਹਨਾਂ ਦੇ ਜਦੋਂ ਮੈਂ ਪਹਿਲੇ ਗਿਆ ਵਾਂ ਨਾ ਲੱਭਣ ਵਾਸਤੇ, ਮੇਰੇ ਲਈ ਮਤਲਬ ਕੋਈ ਵੀ ਕਾਲ ਆਏ ਮੈਂ ਤੁਹਾਨੂੰ ਬੜਾ ਅਹਿਮ ਸਮਝਣਾ, ਮੈਂ ਨਹੀਂ ਸਮਝਦਾ ਬੰਦਾ
ਕਿਹੜਾ VIP ਹੈ VVIP, ਕੋਈ ਕੈਟਾਗਰੀ ਨਹੀਂ ਬਣਾਈ ਅਸੀਂ ਐਸੀ। ਯਾਨੀ ਕਿ ਜਿਹੜਾ ਵੀ ਸਾਡੇ ਚੈਨਲ ਤੇ ਆਂਦਾ ਵਿਜ਼ਿਟ ਕਰਦਾ ਸਾਡੇ ਲਈ ਉਹ ਖਾਸ ਹੈ, ਠੀਕ ਹੈ। ਮੈਂ ਜਦੋਂ ਦੁਪਹਿਰ ਨੂੰ ਗਿਆ, ਮੈਂ ਉਹਨਾਂ ਨੂੰ ਕਾਲ ਕੀਤੀ ਇੱਕ ਗੱਲ ਕਨਫਰਮ ਕਰਨ ਲਈ, ਤੇ ਕਹਿੰਦੇ ਯਾਰ ਮੈਂ ਸੁੱਤਾ ਹੋਇਆ ਵਾਂ ਕੈਨੇਡਾ ਦੇ ਵਿੱਚ, ਇਸ ਟਾਈਮ ਰਾਤ ਦੇ 1 ਵਜਾ ਪਿਆ। ਨੰਬਰ ਲੋਕਲ ਸੀ, ਇੰਡੀਅਨ ਸੀ, ਲੇਕਿਨ ਬੇਸਿਕਲੀ ਉਹ ਕੈਨੇਡਾ 'ਚ ਬੈਠੇ ਸਨ, ਠੀਕ ਹੈ। ਤੇ ਉਹ ਖੈਰ ਜਦੋਂ ਆਏ ਬੜੇ ਰਾਜ਼ੀ ਹੋ ਕੇ ਗਏ। ਫਿਰ ਇਸੇ ਤਰ੍ਹਾਂ ਇੱਕ ਹੋਰ ਭਾਈ, ਮੈਂ ਆਪਣਾ ਘਰ ਲੱਭਣਾ ਤੇ ਮੈਂ ਬਹੁਤ ਸਾਰੇ ਚੈਨਲਾਂ ਨੂੰ ਕਿਹਾ, ਕੋਈ ਵੀ ਇਹਲੇ ਪਾਸੇ ਜਾ ਨਹੀਂ ਰਿਹਾ। ਇਲਾਕਾ ਬਾਕੀ ਭਾਈਆਂ ਤੋਂ ਜ਼ਰਾ ਦੂਰ ਸੀ, ਮੇਰੇ ਤੋਂ ਵੀ ਤਕਰੀਬਨ ਕੋਈ 70-80 ਕਿਲੋਮੀਟਰ ਦੇ ਫਾਸਲੇ ਤੇ, ਪਰ ਇਹ ਸ਼ੁਕਰ ਹੈ ਰੱਬ ਨੇ ਸਹੂਲਤਾਂ ਦਿੱਤੀਆਂ ਨੇ, ਚਲੋ ਕਰ ਲਈਦਾ। ਦੇਖਣ ਵਾਲੇ ਤੇ ਇਹ ਕਹਿੰਦੇ ਨਾ ਵੀਡੀਓ ਸਕਿਪ ਕਰੀ ਜਾਓ, ਇਹ ਕਿਹੜਾ ਐਡਾ ਔਖਾ ਕੰਮ ਹੈ। ਜਾਂਦੇ ਨੇ ਕੈਮਰਾ ਫਿੱਟ ਕਰਦੇ ਨੇ, ਵੀਡੀਓ ਬਣਾ ਕੇ ਆ ਜਾਂਦੇ ਨੇ। ਹਾਲਾਂਕਿ ਕਸਾਨਾ ਸਾਹਿਬ, ਚੌਹਾਨ ਸਾਹਿਬ ਵੱਡੇ ਵੱਡੇ ਯੂਟਿਊਬਰ ਬੈਠੇ ਨੇ। ਹੁਣ ਤੇ ਇੱਕ ਗੱਲ ਓਲੇ ਵਾਲੀ ਨਹੀਂ ਹੈ ਕਿ ਮਿਲੀਅਨ ਵਿਊ ਆਵੇ ਤੇ ਉਹਦੇ ਉੱਤੇ ਅਰਨਿੰਗ ਕੀ ਬਣਦੀ ਜਾਂ ਕੀ ਬੰਦੇ ਨੂੰ ਮਿਲਦਾ ਹੈ, ਉਹ ਤੁਸੀਂ ਸਭ ਜਾਣਦੇ ਹੋ। ਔਰ ਉਹਦੇ ਪਿੱਛੇ ਉਹ ਵੀਡੀਓ ਨੂੰ ਬਣਾਉਣ ਦੇ ਉੱਤੇ ਜੋ ਕੁਝ ਖਰਚ ਅਸੀਂ ਕਰੀਦਾ ਹੈ, ਜੋ ਸਾਡੇ ਅਖਰਾਜਾਤ ਆ ਜਾਂਦੇ ਨੇ, ਇਹ ਰੱਬ ਦੀ ਮਾਲਕ ਦੀ ਕੋਈ ਖਸੂਸੀ ਅਤਾ ਹੈ ਸਾਡੇ ਉੱਤੇ। ਇਹ ਖਸੂਸੀ ਅਤਾ ਹੈ ਜਿਨਨੇ ਸਾਨੂੰ ਇੱਕ ਦਰਦਮੰਦ ਬਣਾਇਆ ਹੈ। ਅਸੀਂ ਇੱਕ ਦਰਦ ਰੱਖੀਦਾ ਹੈ ਔਰ ਇਸ ਵਾਸਤੇ ਅਸੀਂ ਜਿਹੜਾ ਨਾ ਇਹ ਕੰਮ ਕਰੀਦਾ। ਇਹਦਾ ਤਾਲੁਕ ਪੈਸਿਆਂ ਨਾਲ ਨਹੀਂ ਜੇ ਹੈ, ਰਕਮ ਮਤਲਬ ਇਹਦਾ ਬਿਲਕੁਲ ਨਹੀਂ ਜੇ ਤਾਲੁਕ ਹੈ। ਬਲਕਿ ਮੈਂ ਭਰਾਵਾਂ ਨੂੰ ਇਹ ਕਹਾਂਗਾ ਅਗਰ ਤੁਹਾਡੀ ਵੀਡੀਓ ਦੇ ਉੱਤੇ ਵਿਊਜ਼ ਨਹੀਂ ਆ ਰਹੇ, ਨਾ ਪਰੇਸ਼ਾਨ ਹੋਵੋ। ਖੁਦਾ ਦੀ ਕਸਮ ਹੈ, ਅੱਜ ਤੋਂ 30-40 ਸਾਲ ਬਾਅਦ ਬੈਠੇ, ਜਿਸ ਤਰ੍ਹਾਂ ਸਾਮਲ ਧਾਮੀ ਸਾਹਿਬ ਕਹਿੰਦੇ ਨੇ ਨਾ ਕਿ ਕੋਈ PhD ਕਰਨ ਵਾਲਾ ਜਦੋਂ ਪੰਜਾਬ ਦੇ ਉੱਤੇ PhD ਕਰਨ ਬੈਠੇਗਾ ਨਾ, ਤੁਹਾਡੀ ਵੀਡੀਓ ਵੇਖੇਗਾ, ਜਾਂ ਜੋ ਪੰਜਾਬੀ ਬੋਲੀ ਦੇ ਉੱਤੇ ਕੋਈ PhD ਕਰਨ ਵਾਲਾ ਤੁਹਾਡੀ ਵੀਡੀਓਜ਼ ਦੇ ਵਿੱਚੋਂ ਅਲਫਾਜ਼ ਕੱਢੇਗਾ ਕਿ ਇਹ ਅੱਖਰ ਵਰਤੇ ਜਾਂਦੇ ਸਨ, ਤੇ ਉਦੋਂ ਉਹਨਾਂ ਨੂੰ ਤੁਹਾਡੀ ਕਦਰ ਦਾ ਤੁਹਾਡਾ ਪਤਾ ਲੱਗੇਗਾ। ਪੰਜਾਬ ਦੇ ਅਸਲ ਪੁੱਤਰ, ਪੰਜਾਬ ਦੇ ਅਸਲ ਹੀਰੇ ਇਹ ਲੋਕ ਸਨ ਜਿਨ੍ਹਾਂ ਨੇ 47 ਦੀਆਂ ਸਟੋਰੀਆਂ ਰਿਕਾਰਡ ਕੀਤੀਆਂ ਨੇ, ਠੀਕ ਹੈ ਜੀ। ਤੇ ਇਸ ਤੋਂ ਇਹਦੇ ਤੋਂ ਬਿਲਕੁਲ ਨਹੀਂ ਪਰੇਸ਼ਾਨ ਹੋਣਾ। ਉਹ ਆਏ ਜਸ਼ਨ ਬਾਜਵਾ ਸਾਹਿਬ, ਅੱਛਾ ਜੀ, ਮੈਂ ਉਹਨਾਂ ਦਾ ਪਿੰਡ ਜਿਹੜਾ ਉਹਨਾਂ ਦਾ ਉਹ ਬੇਸਿਕਲੀ ਸੰਧੂ ਖਾਨਦਾਨ ਸੀ, ਤਾਂ ਉਹਨਾਂ ਦਾ ਉੱਥੇ ਕਿਲਾ ਸੀ, ਭੰਬਿਆਂ ਦਾ ਕਿਲਾ ਇੱਕ ਪਿੰਡ ਹੈ ਨਨਕਾਣਾ ਸਾਹਿਬ ਦੇ ਨਾਲ ਅਗਲੀ ਸਾਈਡ ਤੇ ਨਾ, ਬਿਲਕੁਲ ਬਾਉਂਡਰੀ ਤੇ ਆ ਜਾਂਦਾ, ਦਰਿਆ ਦੇ ਕੰਢੇ ਤੇ। ਪਿੰਡ 'ਚ ਜੋ ਪਹੁੰਚੇ ਨਾ ਤੇ ਪਿੰਡ ਵਾਲੇ ਕਹਿੰਦੇ ਜੀ ਉਹ ਤੇ ਕਿਲਾ ਢਾਹ ਦਿੱਤਾ ਹੈ। ਵਿਚਾਰਾ ਬੜਾ ਪਰੇਸ਼ਾਨ ਹੋਇਆ ਯਾਰ। ਬਾਕੀ ਸਾਰੀਆਂ ਹਵੇਲੀਆਂ 2-4 ਮੌਜੂਦ ਨੇ ਪੁਰਾਣੀਆਂ, ਉਹ ਕਿਲਾ ਨਹੀਂ ਮੌਜੂਦ ਜਿਹੜਾ ਉਹਦੀ ਨਾਨੀ ਦਾ ਅਸਲ ਦੇ ਅੰਦਰ ਹੋਇਆ ਸੀ। ਬੜਾ ਪਰੇਸ਼ਾਨ। ਤੇ ਮੈਂ ਕਿਹਾ ਮੈਂ ਨਾ ਐਵੇਂ ਹੀ ਫਿਰੀ ਜਾਵਾਂ। ਹਾਲਾਂਕਿ ਮੈਂ ਪਹਿਲੇ ਪੁਰਾਣੇ ਘਰ ਵੇਖ ਕੇ ਗਿਆ ਵਾਂ, ਲੇਕਿਨ ਉਹਨਾਂ ਨੇ ਜਿਹੜੀ ਨਿਸ਼ਾਨੀ ਮੈਨੂੰ ਦੱਸੀ ਸੀ ਤੇ ਮੈਨੂੰ ਉਹਦੇ ਮੁਤਾਬਕ ਇੱਕ ਬਜ਼ੁਰਗ ਨੇ ਕਿਹਾ ਵੀ ਇਹ ਘਰ ਫਲਾਨੀ ਜਗ੍ਹਾ ਤੇ ਹੈ ਵੇ, ਲੇਕਿਨ ਉਹ ਉੱਥੇ ਖਲੋਤੇ ਜਿੰਨੇ ਵੀ ਬੰਦੇ ਸਾਰੇ ਕਹੀ ਜਾਣ ਟੱਟ ਗਿਆ। ਮੈਂ ਵੀ ਇੱਕ ਮਕਾਨ ਛੱਤ ਤੇ ਚੜਿਆ, ਦੂਸਰੀ ਮੰਜ਼ਿਲ ਤੇ ਚੜਿਆ। ਮੈਂ ਜੇ ਪਿੰਡ ਦੇ ਆਲੇ ਦੁਆਲੇ ਮੈਨੂੰ ਨਾ ਯਕਦਮ ਇੱਕ ਪਰਾਂ ਇਮਾਰਤ ਨਜ਼ਰ ਆਈ, ਤੇ ਮੈਂ ਇਮਾਰਤ ਵੇਖ ਕੇ ਨਾ ਮੈਂ ਨਾਲ ਨਾ ਬਾਜਵਾ ਸਾਹਿਬ ਨੂੰ ਲੈ ਕੇ ਮੈਂ ਕਿਹਾ ਵੀਰ ਜੀ ਇੱਧਰ ਆਓ। ਉਹ ਜਦੋਂ ਘਰ ਦੇ ਦਰਵਾਜ਼ੇ ਤੋਂ ਅੰਦਰ ਵੜੇ, ਉਹਨਾਂ ਸਾਹਮਣੇ ਕੰਧ ਵੇਖੀ, ਜਦੋਂ ਉਹਨੇ ਕਿਹਾ ਨਾ ਆਈ ਮੈਨੂੰ ਯਕੀਨ ਮੰਨੋ ਇੰਜ ਲੱਗਾ ਕਿ ਮੇਰੀ ਜਿੰਨੀ ਵੀ ਮਿਹਨਤ ਕੀਤੀ ਉਹਦਾ ਮੁੱਲ ਪੈ ਗਿਆ। ਤੇ ਇਹੋ ਹੀ ਹੈ ਜਿਹੜੀਆਂ ਮੁਸਕਰਾਹਟ, ਲੋਕਾਂ ਦੇ ਜਿਹੜੇ ਜਜ਼ਬਾਤ ਨੇ, ਉਹ ਤੁਹਾਡੀ ਵਜ੍ਹਾ ਤੋਂ ਕੋਈ ਖੁਸ਼ ਹੋ ਜਾਏ, ਰਾਜ਼ੀ ਹੋ ਜਾਏ, ਮੇਰੇ ਖਿਆਲ ਨਾਲ ਇਸ ਤੋਂ ਵੱਡੀ ਕੋਈ ਨੇਕੀ ਨਹੀਂ ਹੈ। ਇੱਕ ਬੰਦਾ ਵੀ ਖੁਸ਼ ਹੋ ਜਾਏ ਨਾ ਤੁਹਾਡੀ ਵਜ੍ਹਾ ਤੋਂ, ਕੋਈ ਵਿਛੜਿਆ ਹੋਇਆ ਮਿਲ ਜਾਏ, ਕਿਸੇ ਦੀ ਤੁਸੀਂ ਅਗਰ ਸਬਬ ਹੋ ਕਿਸੇ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਲਿਆਉਣ ਦਾ, ਤੇ ਤੁਹਾਡੇ ਤੋਂ ਕੀਮਤੀ ਇਨਸਾਨ ਕੋਈ ਨਹੀਂ ਹੈ। ਬਹੁਤ ਸ਼ੁਕਰੀਆ ਜੀ।